ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਸਾਡੇ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਇਹਨਾਂ ਦੇ 2 ਲੋਕੇਸ਼ਨਸ ਹਨ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113। ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizza.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਲੈ ਕੇ ਦਿੰਦੇ ਨੇ, ਵਧੀਆ ਤਰੀਕੇ ਦੇ ਨਾਲ ਸਿਖਲਾਈ ਦਿੰਦੇ ਨੇ। ਹੋਰ ਜਾਣਕਾਰੀ ਲਈ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 5593744541 ਜਾਂ ਫਰਾਂਸਿਸਕੋ ਰਵੇਰਾ 5598000590। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਦਿੱਲੀ ਯੂਨੀਵਰਸਿਟੀ ਚੋਣਾਂ ਦਾ ਮੁੱਦਾ ਅਦਾਲਤ ਪਹੁੰਚਿਆ। ਇਹ ਵੀ ਅਦਾਲਤ ਦਾ ਮੁੱਦਾ EVM ਨੂੰ ਲੈ ਕੇ ਪਹੁੰਚਿਆ। EVM ਨੇ ਬੜਾ ਸਿਆਪਾ ਪਾਇਆ ਇੰਡੀਆ 'ਚ। ਦੱਸਦੇ ਆ ਕਿ ਇੱਕ ਵਾਰੀ ਕੋਈ ਸੱਜਣ ਗਿਆ ਤੇ ਉਹ EVM ਤੇ ਖੜ ਕੇ ਮੂਹਰੇ ਲਗਾ ਇੱਧਰ ਉਧਰ ਟੋਲਣ, ਤੇ ਜਿਹੜਾ ਪ੍ਰੋਜੈਕਟਿੰਗ ਅਫਸਰ ਸੀ ਉਹਨੇ ਪੁੱਛਿਆ ਕੀ ਹੋ ਗਿਆ। ਉਹ ਕਹਿੰਦਾ ਕਿ ਜਿਹਦੇ ਤੋਂ ਰਾਤ ਕੀਤੀ ਸੀ ਉਹ। EVM ਦਾ ਪੰਗਾ ਇੱਕ ਇਹ ਵੀ ਆ। ਦੂਸਰਾ ਪੰਗਾ EVM ਦਾ ਇਹ ਆ ਕਿ ਇਹਦੇ ਵਿੱਚੋਂ ਵਿਵਾਦ ਹੀ ਵਿਵਾਦ ਨਿਕਲਦੇ। ਵੋਟਾਂ ਤੇ ਨਿਕਲਦੀਆਂ ਹੀ ਸੀ ਅੱਗੇ, ਹੁਣ ਵਿਵਾਦ ਨਿਕਲਦੇ ਆ। ਸੋ ਜਿਹੜਾ ਦਿੱਲੀ ਯੂਨੀਵਰਸਿਟੀ ਦਾ ਇਲੈਕਸ਼ਨ ਹੋਇਆ 12 ਤਰੀਕ ਨੂੰ, ਉਹਦਾ ਰਿਜ਼ਲਟ ਆਇਆ 13 ਨੂੰ, ਉਹਦਾ ਹੁਣ ਲਫੜਾ ਇਹ ਪੈ ਗਿਆ ਵਾ ਕਿਉਂਕਿ ਜਿਹੜੀਆਂ EVM ਮਸ਼ੀਨਾਂ ਉੱਥੇ ਆਈਆਂ, ਚੋਣ ਕਮਿਸ਼ਨ ਨੇ ਖੁਦ ਕਿਹਾ ਕਿ ਉਹ ਸਾਡੇ ਕੋਲੋਂ ਨਹੀਂ ਆਈਆਂ। ਜਿਹੜਾ ਦਿੱਲੀ ਸਟੇਟ ਚੋਣ ਕਮਿਸ਼ਨ ਹੈ ਉਹ ਕਹਿੰਦਾ ਜੀ ਸਾਡੇ ਕੋਲ ਨਹੀਂ ਆਏ। ਤਾਂ ਹੁਣ ਸਭ ਤੋਂ ਵੱਡਾ ਇਹੋ ਹੀ ਵਿਵਾਦ ਆ ਕਿ ਆਖਿਰ ਜਿਹੜੀਆਂ ਚੋਣ ਮਸ਼ੀਨਾਂ ਸਨ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹਨਾਂ ਨੂੰ ਆਪਾਂ ਕਹਿੰਦੇ ਆ, ਕਿ ਇਹ ਆਈਆਂ ਕਿੱਥੋਂ ਆ। ਹੁਣ ਦਿੱਲੀ ਦਾ ਜਿਹੜਾ ਉਹ ਯੂਨੀਵਰਸਿਟੀ ਦਾ ਪ੍ਰਬੰਧਨ ਆ, ਉਹ ਤੇ ਕਹਿੰਦਾ ਜੀ ਕਿ ਸਾਡੀਆਂ ਆਪਦੀਆਂ, ਪਰ ਕੁਛ ਲੋਕ ਕਹਿੰਦੇ ਆ ਕਿ ਇਹਨਾਂ ਨੇ ਪਹਿਲਾਂ ਖਰੀਦੀਆਂ ਸੀ, ਅੱਜ ਤੋਂ 10-12 ਸਾਲ ਪਹਿਲਾਂ, ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਤੋਂ, ਜਿਹੜਾ ਕਿ ਹੈ ਤੇ ਇੱਕ ਸਰਕਾਰੀ ਸੰਸਥਾਨ ਆ। ਪਰ ਹੁਣ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਉੱਠਦਾ ਪਿਆ ਨਾ ਕਿ ਕੀ ਚੋਣ ਕਮਿਸ਼ਨ ਤੋਂ ਪਾਸੇ ਜਾ ਕੇ, ਲਾਂਭੇ ਜਾ ਕੇ ਕਿਸੇ ਤੋਂ ਇਸ ਤਰ੍ਹਾਂ ਨਿੱਜੀ ਤੌਰ ਤੇ EVM ਮਸ਼ੀਨਾਂ ਲਿਆਂਦੀਆਂ ਜਾ ਸਕਦੀਆਂ, ਜਾਂ ਕੋਈ ਇਸ ਤਰ੍ਹਾਂ ਵੇਚ ਸਕਦਾ ਪਾਸੇ ਕਿਸੇ? ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਇਹਦੇ ਵਿੱਚ ਹੁਣ ਦੇਖੋ ਕਾਂਗਰਸ ਚਲੇ ਗਈ ਆ ਹਾਈਕੋਰਟ 'ਚ। ਹਾਈਕੋਰਟ ਨੇ ਨੋਟਿਸ ਘੱਲ ਦਿੱਤਾ ਕੇਂਦਰ ਸਰਕਾਰ ਨੂੰ ਕਿ ਭਾਈ ਸਾਨੂੰ ਦੱਸੋ ਖਾਂ ਜਰਾ ਕਿਹੜੀ ਦੁਕਾਨ ਤੋਂ ਲਿਆਂਦੀਆਂ ਗਈਆਂ ਹੈ, ਮਾੜਾ ਜਿਹਾ ਦੱਸ ਦਿਓ ਉਸ ਖੋਖੇ ਦਾ ਨਾਂ ਜਿੱਥੋਂ ਇਹ ਪ੍ਰਾਪਤ ਕੀਤੀਆਂ ਗਈਆਂ। ਤਾਂ ਹੁਣ ਅਕਤੂਬਰ ਮਹੀਨੇ ਦੇ ਵਿੱਚ ਸੁਣਵਾਈ ਹੈ ਜਿਹੜੀ ਉਹ ਮੁਕਰਰ ਕੀਤੀ ਗਈ। ਮੇਰੇ ਖਿਆਲ ਦੇ ਨਾਲ 20 ਅਕਤੂਬਰ ਦੀ ਤਰੀਕ ਮੁਕਰਰ ਕੀਤੀ ਗਈ ਹੈ, ਜਦੋਂ ਇਹਨਾਂ ਨੇ ਕੇਂਦਰ ਵਾਲਿਆਂ ਨੇ ਜਵਾਬ ਦੇਣਾ। ਪਰ ਬਹਰਹਾਲ ਚਰਚਾ ਬੜੀ ਚੱਲਦੀ ਪਈ ਆ। ਚਰਚਾ ਇਸ ਗੱਲ ਨੂੰ ਵੀ ਲੈ ਕੇ ਆ ਕਿਉਂਕਿ ਇੱਕ EVM ਦੇ ਵਿੱਚ 8 ਉਮੀਦਵਾਰ ਸਨ। 8 ਉਮੀਦਵਾਰ ਸੀਗੇ ਤੇ 9ਵਾਂ ਜਿਹੜਾ ਸੀਗਾ ਉਹ ਬਣਦਾ ਸੀਗਾ ਨੋਟਾ। ਤੇ ਕਮਾਲ ਦੀ ਗੱਲ ਆ, ਜਗੋ 13ਵੀਂ ਕਹਿ ਲਓ, ਵੈਸੇ ਜਗੋ 14ਵੀਂ ਬਣ ਜਾਣੀ ਆ, ਕਿ 8 ਉਮੀਦਵਾਰ 9ਵਾਂ ਨੋਟਾ ਤੇ 10ਵੇਂ ਉਮੀਦਵਾਰ ਨੂੰ 42 ਵੋਟਾਂ ਨਿਕਲ ਰਹੀਆਂ। ਯਾਨੀ ਉਮੀਦਵਾਰ 8 ਆ, ਨੋਟਾ 9ਵਾਂ, ਤੇ 10ਵਾਂ ਉਮੀਦਵਾਰ ਹੈ ਜਿਹੜਾ ਉਹ ਰਾਮਜਾਨੇ ਆ ਤੇ 42 ਵੋਟਾਂ ਲੈ ਜਾਂਦਾ। ਸੋ ਇਸ ਕਰਕੇ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਜਿਹੜੀਆਂ ABVP ਨੇ ਜਿੱਤੀਆਂ ਸੀਗੀਆਂ, ਜੋ ਕਿ ਸੰਘ ਦੀ ਵਿਦਿਆਰਥੀ ਸ਼ਾਖਾ, ਤਾਂ ਜਿਹੜੀਆਂ ਉਹ ਜਿੱਤੀਆਂ ਚੋਣਾਂ ਸੀ, ਉਹਨਾਂ ਦੇ ਵਿੱਚ ਇਸ ਸਮੇਂ ਬਹੁਤ ਵੱਡੀ ਤਾਂਤਲੇਬਾਜ਼ੀ ਹੋਣ ਦੀ ਆਸ਼ੰਕਾ ਵੀ ਆ ਔਰ ਇਲਜ਼ਾਮ ਤਰਾਸ਼ੀ। ਕੋਰਟ 'ਚ ਸਾਫ਼ ਹੋਊਗਾ ਕਿ ਕੀ ਕੁਛ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ BJP ਦੇ ਨੇਤਾ ਦੀ, ਕਹਿੰਦੇ ਇੱਕ ਅਜੀਬ ਜਿਹਾ ਉਹਨੇ ਕਾਰਾ ਕੀਤਾ, ਪੈਰ ਧਵਾ ਕੇ ਵਰਕਰ ਨੂੰ ਪਿਲਾਇਆ ਪਾਣੀ। ਇਹ ਜਿਹੜਾ ਹੈਗਾ ਨਾ ਮੈਂਬਰ ਪਾਰਲੀਮੈਂਟ ਜਿਹਨੇ ਆਪਣੇ ਚਰਨ ਧਵਾ ਕੇ ਪਿਆਏ ਆ,
ਇਹਨੂੰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਪਿੱਛੇ ਜੇ ਇੱਕ ਬੈਸਟ ਸੰਸਦ ਮੈਂਬਰ ਦਾ ਖਿਤਾਬ ਵੀ ਦਿੱਤਾ ਸੀ, ਜਿਹਦਾ ਨਾਂ ਆ ਨਿਸ਼ੀਕਾਂਤ ਦੁਬੇ। ਤਾਂ ਨਿਸ਼ੀਕਾਂਤ ਦੁਬੇ ਜੀ ਨੇ ਇਹ ਜਿਹੜਾ ਚੰਨ ਚਾੜਿਆ ਉਹਦੀ ਬੜੀ ਚਰਚਾ, ਕਿਉਂਕਿ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਜੋ ਕੀਤਾ ਗਿਆ ਉਸ ਤੋਂ ਬਾਅਦ ਇਹਨੇ ਆਪਣੇ ਫੇਸਬੁੱਕ ਅਕਾਊਂਟ ਤੇ ਸਾਰੀਆਂ ਚੀਜ਼ਾਂ ਪਾ ਦਿੱਤੀਆਂ। ਕਿਆ ਦੇਖੋ ਜੀ ਆਪਣੀ ਮਹਾਨਤਾ। ਖੈਰ ਉਸ ਤੋਂ ਬਾਅਦ ਇਸ ਬੰਦੇ ਨੇ ਸ਼ਰਮ ਨਹੀਂ ਕੀਤੀ ਮਾੜੀ ਮੋਟੀ, ਬਲਕਿ ਇਹ ਕਹਿੰਦਾ ਰਿਹਾ ਕਿ ਭਗਵਾਨ ਕ੍ਰਿਸ਼ਨ ਦੇ ਸ਼ਾਗਿਰਦ ਵੀ ਏਦਾਂ ਕਰਦੇ ਸੀ, ਪੈਰੋਕਾਰ ਏਦਾਂ ਹੀ ਕਰਦੇ ਸੀ। ਮਤਲਬ ਕਿ ਆਪਣੇ ਆਪ ਨੂੰ ਉਹ ਇਹਨਾਂ ਲੋਕਾਂ ਦੇ ਬਰੋਬਰ, ਜਿਹੜੇ ਲੋਕ ਬਹੁਤ ਪੂਜਨੀਕ ਆ, ਉਹਨਾਂ ਲੋਕਾਂ ਦੇ ਬਰੋਬਰ ਰੱਖੀ ਬੈਠਾ। ਖੈਰ ਇਹ ਨਿਸ਼ੀਕਾਂਤ ਦੁਬੇ ਆ ਜਿਹੜਾ, ਉਹ ਇੱਕ ਸਮਾਗਮ ਦੇ ਵਿੱਚ ਗਿਆ ਸੀਗਾ। ਉੱਥੇ ਕੋਈ ਇਹਦਾ ਵਰਕਰ, ਕੋਈ ਭਗਤ ਹੀ ਕਹਿ ਲਓ, ਭਗਤ ਕਾਹਦਾ, ਵੈਸੇ ਭਗਤ ਤੇ ਬਹੁਤ ਵਧੀਆ ਸ਼ਬਦ ਸੀਗਾ, ਪਰ ਕੁਝ ਇਸ ਰਾਜਨੀਤੀ ਨੇ ਹੁਣ ਭਗਤ ਸ਼ਬਦ ਹੈ ਜਿਹੜਾ ਉਹ ਵੀ ਬਦਨਾਮ ਕਰ ਦਿੱਤਾ। ਤਾਂ ਅੰਨਾ ਸਮਰਥਕ ਕੋਈ ਐਸਾ ਸੀਗਾ ਜਿਹਨੇ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਤੁਹਾਡੇ ਚਰਨ ਧੋ ਕੇ ਪੀਣੇ ਆ, ਤੇ ਉਹੋ ਜਿਹਾ ਨਿਸ਼ੀਕਾਂਤ ਦੁਬੇ ਸੀ। ਕਹਿੰਦਾ ਲਓ ਜੀ ਦੇਰ ਕਾਹਦੀ ਆ। ਇਹ ਫਿਰ ਦੱਸਦੇ ਆ ਕਿ ਭਰੀ ਸਭਾ ਦੇ ਵਿੱਚ ਉਹਨੇ ਚਰਨ ਧੋਤੇ ਤੇ ਜਲ ਛਕ ਗਿਆ। ਹੁਣ ਇਹਦੇ ਵਿੱਚ ਇਹ ਨਿਸ਼ੀਕਾਂਤ ਦੁਬੇ ਤੇ ਕਹਿੰਦਾ ਕਿ ਇਹ ਇੱਕ ਵਰਕਰ ਦਾ ਪਿਆਰ ਹੈ, ਵਰਕਰ ਦੀ ਖੁਸ਼ੀ ਹੈ। ਤੇ ਲੋਕ ਕਹਿੰਦੇ ਜੇ ਉਹ ਵਰਕਰ ਕਹਿੰਦਾ ਕਿ ਮੈਂ ਲਹੂ ਪੀਣਾ ਤੇਰਾ, ਤੇ ਫਿਰ ਵੀ ਉਹਦੀ ਖੁਸ਼ੀ ਪੂਰੀ ਕਰ ਦੇਣੀ ਸੀ। ਸੋ ਇਹ ਤਰ੍ਹਾਂ ਤਰ੍ਹਾਂ ਦੀਆਂ ਹੁਣ ਇੱਥੇ ਟਿੱਪਣੀਆਂ ਆਉਂਦੀਆਂ ਪਈਆਂ। ਇਹ ਹਾਲੇ ਵੀ ਨਹੀਂ ਮੰਨਦਾ ਪਿਆ, ਪਰ ਜੋ ਵੀ ਹੈ ਉਹਨੇ ਜੋ ਹਰਕਤ ਕੀਤੀ ਹੈ, ਵੈਸੇ ਤੇ ਕਮਾਲ ਦੀ ਗੱਲ ਹੈ ਕਿ ਇੱਥੇ ਇਸ ਤਰ੍ਹਾਂ ਦੀ ਅੰਧ ਭਗਤੀ ਆ, ਅੰਧ ਸ਼ਰਧਾ, ਚਾਹੇ ਉਹ ਸਿਆਸਤ ਪ੍ਰਤੀ ਹੋਵੇ, ਚਾਹੇ ਦੇਹਧਾਰੀਆਂ ਪ੍ਰਤੀ ਹੋਵੇ। ਉਹ ਜਿਹੜਾ ਸੀਗਾ ਇੱਕ ਇੱਥੇ ਰਾਮਪਾਲ ਬਾਬਾ, ਉਹਦਾ ਨਾਂ ਵੀ ਇਸੇ ਤਰ੍ਹਾਂ ਹੀ ਆਉਂਦਾ ਸੀਗਾ ਕਿ ਉਹ ਇੱਕ ਚਬੂਤਰੇ ਤੇ ਨਹਾਉਂਦਾ ਸੀ, ਮੁੜ ਕੇ ਉਹਦਾ ਪਾਣੀ ਖੇਲੀਆਂ ਦੇ ਰਾਹੀਂ ਥੱਲੇ ਇਕੱਠਾ ਹੁੰਦਾ ਸੀਗਾ। ਉਸ ਪਾਣੀ ਦੇ ਨਾਲ ਖੀਰ ਰਿੱਧਦੀ, ਉਸ ਖੀਰ ਨੂੰ ਮੁੜ ਕੇ ਵੰਡਿਆ ਜਾਂਦਾ ਸੀਗਾ ਸੰਗਤ ਦੇ ਵਿੱਚ। ਤੋ ਇਸ ਤਰ੍ਹਾਂ ਦਾ ਵੀ ਇੱਕ ਇਹ ਸ਼ੋਸ਼ੇਬਾਜ਼ੀ ਦਾ ਸਾਨੂੰ ਇਹ ਪ੍ਰਕਰਨ ਦੇਖਣ ਨੂੰ ਮਿਲਿਆ। ਹੁਣ ਇਸ ਮਾਮਲੇ ਦੇ ਵਿੱਚ ਵਿਵਾਦ ਤੇ ਉਮੜਿਆ, ਵਿਵਾਦ ਕਾਫੀ ਜ਼ਿਆਦਾ ਪੱਕਿਆ, ਪਰ ਨਿਸ਼ੀਕਾਂਤ ਦੁਬੇ ਆ ਕਿ ਉਹ ਮੰਨਦਾ ਨਹੀਂ। ਉਹ ਕਹਿੰਦਾ ਕਿ ਇਹ ਸਭ ਕੁਛ ਹੈ ਜਿਹੜਾ ਉਹ ਵਰਕਰ ਨੇ ਆਪਣੀ ਖੁਸ਼ੀ ਨਾਲ ਕੀਤਾ, ਆਪਣੀ ਸੰਤੁਸ਼ਟੀ ਲਈ ਕੀਤਾ, ਮੈਂ ਇਹਦੇ ਚ ਕੀ ਕਰ ਸਕਦਾ। ਜੀ ਜੀ। ਅਗਲੀ ਕਹਿੰਦੇ ਗੱਲ ਕਰਦੇ, ਕਹਿੰਦੇ ਬੱਲੇਬਾਜ਼ ਦੀ ਵਾਪਸੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਵਿੱਚ। ਮਫਲਰ ਮੈਨ ਨੇ ਕਹਿੰਦੇ ਛੋਟੇਪੁਰ ਨੂੰ ਲਿਆਉਣ ਦੀ ਦਲੀਲ ਵਰਤੀ। ਚੀਮਾ ਜਾ ਕੇ ਆਖੇ ਚੱਲ ਚਾਚਾ ਆਪ ਵਿੱਚ ਫੇਰ ਹੋ ਜਾ ਭਰਤੀ। ਸੋਚਿਆ ਸੋ ਇੰਨਾ ਸੋਹਣ ਤਾਂ ਖਾ ਗਿਆ, ਕਹਿੰਦਾ ਖਾਲੀ ਡੱਬੀ ਵਾਂਗੂ ਸੁੱਟੇ ਚਾਚੇ ਦਾ ਜੇ ਤੁਹਾਨੂੰ ਚੇਤਾ ਆ ਗਿਆ ਜੀ। ਸੁੱਚਾ ਸਿੰਘ ਛੋਟੇਪੁਰ ਨੂੰ ਜਾ ਕੇ ਮਿਲੇ ਆ ਮੁਹਾਲੀ ਉਹਦੀ ਰਹਿਸ਼ ਤੇ। ਸੁੱਚਾ ਸਿੰਘ ਛੋਟੇਪੁਰ ਜਿਸ ਤਰ੍ਹਾਂ ਬੋਲਿਆ ਬਾਅਦ ਦੇ ਵਿੱਚ, ਉਹ ਤੋਂ ਲੱਗਦਾ ਤੇ ਇਹੋ ਹੀ ਆ ਕਿ ਉਹਨੇ ਖਿਝ ਇਹਨਾਂ ਤੇ ਚੰਗੀ ਖਾਸੀ ਗੱਡੀ ਲੱਗਦੀ ਆ। ਉਹ ਕਹਿੰਦਾ ਕਿ ਮੈਨੂੰ ਤੇ ਇਹਨਾਂ ਨੇ ਲੁੱਟ ਪੁੱਟ ਕੇ, ਉਹ ਜਿਵੇਂ ਇਹਨਾਂ ਨੇ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ। ਉਹ ਕਹਿੰਦਾ ਮੈਨੂੰ ਤੇ ਲੁੱਟ ਪੁੱਟ ਕੇ ਸੁੱਟ ਦਿੱਤਾ ਇਹਨਾਂ ਨੇ, ਮੈਨੂੰ ਤੇ ਮੂੰਹ ਖਾਣ ਜੋਗਾ ਨਹੀਂ ਛੱਡਿਆ, ਬਦਨਾਮ ਬੜਾ ਕੀਤਾ। ਤੇ ਹੁਣ ਇਹ ਆ ਕੇ ਕਹਿੰਦੇ ਆ ਕਿ ਸੁਲ੍ਹਾ ਸਫਾਈਆਂ ਕਰਦੀ। ਉਹ ਕਹਿੰਦਾ ਕਿ ਮੈਂ ਆਪਣੀ ਗੱਲ ਰੱਖੀ ਆ ਕਿ ਆਪਣੇ ਬੰਦਿਆਂ ਨਾਲ, ਆਪਣੇ ਜਿਹੜੇ ਸਮਰਥਕ ਹੈ ਉਹਨਾਂ ਦੇ ਨਾਲ ਗੱਲਬਾਤ ਕਰੂੰਗਾ ਔਰ ਮੇਰੀਆਂ ਕੁਛ ਸ਼ਰਤਾਂ ਹੋਣਗੀਆਂ। ਸੋ ਸੁੱਚਾ ਸਿੰਘ ਛੋਟੇਪੁਰ ਨੇ ਕੋਈ ਕਾਹਲੀ ਨਹੀਂ ਦਿਖਾਈ। ਉਹਨੇ ਇਹ ਨਹੀਂ ਕਿਹਾ ਕਿ ਮੇਰੀ ਵਾਪਸੀ ਹੋਊਗੀ, ਜਾਂ ਇਹ ਨਹੀਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ ਨਾ। ਉਹਨੇ ਕਿਹਾ ਕਿ ਗੱਲਬਾਤ ਹੋਈ ਆ, ਮੈਂ ਆਪਣੀਆਂ ਗੱਲਾਂ ਜਿਹੜੀਆਂ ਉਹ ਇਹਨਾਂ ਦੇ ਸਨਮੁਖ ਰੱਖੀਆਂ। ਔਰ ਇਸ ਤੋਂ ਇਲਾਵਾ ਚੀਮਾ ਤੇ ਜਿਹੜਾ ਬਲਵੀਰ ਸਿੰਘ ਗਏ ਸੀਗੇ, ਉਹ ਵੀ ਇਹ ਗੱਲ ਦੀ ਕਰਦੇ ਆ ਪ੍ਰੋੜਤਾ ਕਿ ਅਸੀਂ ਗਏ, ਅਸੀਂ ਗੱਲਬਾਤ ਕੀਤੀ ਔਰ ਅਸੀਂ ਸਾਰਿਆਂ ਕੋਲ ਜਾਵਾਂਗੇ। ਡਾਕਟਰ ਧਰਮਵੀਰ ਗਾਂਧੀ ਨੇ ਵੀ ਪੁਸ਼ਟੀ ਕੀਤੀ ਆ ਕਿ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਹੈ ਜਿਹੜਾ ਉਹ ਗੱਲਬਾਤ ਲਈ ਮੇਰੇ ਕੋਲ ਆਇਆ ਸੀਗਾ। ਹਾਲਾਂਕਿ ਸੁਖਪਾਲ ਸਿੰਘ ਖਹਿਰੇ ਬਾਰੇ ਅਜੇ ਨਹੀਂ ਪਤਾ ਲੱਗਿਆ ਕੋਈ ਅੰਦਰ ਖਾਤੇ ਅਪਰੋਚ ਹੋਈ ਹੋਵੇ, ਪਰ ਕਮਲ ਸੰਧੂ ਦਾ ਬਿਆਨ ਆ ਗਿਆ। ਉਹ ਕਹਿੰਦਾ ਕਿ ਦੇਖੋ ਸਾਡੇ ਕੋਲ ਫਾਰਮੂਲਾ ਤਿਆਰ ਹੈ, ਆਪਾਂ ਸੁਲ੍ਹਾ ਸਫਾਈ ਕਰ ਲੈਂਦੇ ਹਾਂ। ਕਿਸੇ ਨੇ ਪੁੱਛਿਆ ਕਿ ਫਾਰਮੂਲਾ ਕੀ ਆ, ਕਹਿੰਦਾ ਕਿ ਖੁਦ ਮੁਖਤਿਆਰੀ। ਤੇ ਸੁੱਚਾ ਸਿੰਘ ਛੋਟੇਪੁਰ ਵੀ ਹੈ ਜਿਹੜਾ, ਮੇਰੇ ਖਿਆਲ ਦੇ ਨਾਲ ਸਟੇਰਿੰਗ ਉਹ ਵੀ ਸੰਭਾਲਣ ਨੂੰ ਫਿਰੂਗਾ। ਜੇ ਮੰਨ ਲਓ ਵਾਪਸੀ ਉਹਦੀ ਹੁੰਦੀ ਹੈ, ਬੈਕ ਗੇਅਰ ਲੱਗਦਾ, ਤਾਂ ਸਟੇਰਿੰਗ ਉਹ ਆਪਣੇ ਹੱਥ ਚ ਲਊਗਾ ਕਿਉਂਕਿ ਸਾਬਕਾ ਡਰਾਈਵਰ ਸੀਗਾ। ਗੱਡੀ ਦੀ ਜਿਹੜੀ ਗੱਡੀ ਆ ਡਰਾਈਵਿੰਗ ਸੀਟ ਆ ਜਿਹੜੀ, ਉਹਦੇ ਤੇ ਤਾਂ ਉਸ ਸਮੇਂ ਉਹੀ ਬੈਠਾ ਸੀਗਾ। ਉਹਨੇ ਕਹਿਣਾ ਕਿ ਮੈਨੂੰ ਫਿਰ ਉੱਥੇ ਬਿਠਾ ਦਿਓ। ਸੋ ਹੁਣ ਦੇਖਣਾ ਇਹ ਹੋਏਗਾ ਕਿ ਸੁਖਪਾਲ ਖਹਿਰੇ ਨੂੰ ਕੀ ਅਪਰੋਚ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ। ਸੁਖਪਾਲ ਖਹਿਰਾ ਕੀ ਅੱਗੋਂ ਰੁਖ ਅਖਤਿਆਰ ਕਰਦਾ। ਵੈਸੇ ਉਹਨਾਂ ਨੇ ਸਰ ਪਾਰਟੀ ਮੀਟਿੰਗ ਸੱਦੀ ਹੋਈ ਆ ਮੇਰੇ ਖਿਆਲ ਦੇ ਨਾਲ 21 ਸਤੰਬਰ ਦੀ,
ਉਸ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਸਾਫ਼ ਹੋ ਜਾਣਗੀਆਂ। ਤਾਂ ਇੱਕ ਕੁਵਤ ਤੇ ਇਹਨਾਂ ਨੇ ਸ਼ੁਰੂ ਕੀਤੀ ਆ, ਉਸ ਕੁਵਤ ਦੇ ਅਸਾਰ ਕੀ ਆ ਹਾਲੇ ਆਪਾਂ ਨੂੰ ਕੁਝ ਵੀ ਸਪਸ਼ਟ ਨਹੀਂ ਹੈ। ਉਹਦੇ ਨਤੀਜੇ ਕਿਸ ਤਰ੍ਹਾਂ ਦੇ ਹੋਣਗੇ ਉਹਦੇ ਬਾਰੇ ਵੀ ਅਜੇ ਆਪਾਂ ਨੂੰ ਕੱਲ੍ਹ ਹੀ ਲੱਗਦੀ ਹੈ ਕਿ ਸ਼ਾਇਦ ਇਹ ਗੱਲ ਜਿਹੜੀ ਆ ਬਹੁਤ ਜਲਦੀ ਦੀ ਹੋਏਗੀ, ਕਿਉਂਕਿ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਆ। ਗੱਲਬਾਤ ਕਿਹੜੇ ਬਿੰਦੂਆਂ ਤੇ ਹੋ ਰਹੀ ਆ, ਕਿਹੜੇ ਨੁਕਤਿਆਂ ਤੇ ਹੋ ਰਹੀ ਆ, ਜਾਂ ਕਿਹੜੀਆਂ ਸ਼ਰਤਾਂ ਤੇ ਹੋ ਰਹੀ ਆ, ਇਹ ਉਹੀ ਲੋਕ ਜਾਣਦੇ ਆ ਜਿਹੜੇ ਗੱਲਬਾਤ ਕਰਦੇ ਪਏ ਆ। ਤਾਂ ਸਿੱਟੇ ਜਿਹੜੇ ਆ ਉਹ ਬਾਅਦ ਦੇ ਵਿੱਚ ਨਿਕਲਣਗੇ, ਪਰ ਲੋਕ ਇਹ ਗੱਲ ਕਹਿੰਦੇ ਆ ਕਿ ਜੇ ਹਾਈ ਚੀਜ਼ਾਂ ਤੁਸੀਂ ਪਹਿਲਾਂ ਕੀਤੀਆਂ ਹੁੰਦੀਆਂ ਤੇ ਫਿਰ ਤੁਸੀਂ ਸ਼ਾਇਦ ਇਸ ਦੌਰ ਦੇ ਵਿੱਚ ਪਹੁੰਚਦੇ ਹੀ ਨਾ। ਪਰ ਸੁੱਚਾ ਸਿੰਘ ਛੋਟੇਪੁਰ ਦੀ ਉਹ ਵੀਡੀਓ, ਫਿਰ ਦੇਖ ਲਓ ਕਿ ਬਿਕਰਮ ਮਜੀਠੀਆ ਜਿਹੜਾ ਉਹਦੀ ਮਾਫੀ ਦਾ ਪ੍ਰਕਰਨ, ਇਹਨਾਂ ਸਾਰੀਆਂ ਚੀਜ਼ਾਂ ਚੋਂ ਇਹ ਝੂਠੇ ਨਿਕਲ ਰਹੇ। ਕਿਉਂਕਿ ਆਪਾਂ ਦੇਖਿਆ ਨਰਿੰਜਨ ਸਿੰਘ ਨੇ ਜਿਹੜਾ ਈਡੀ ਦਾ ਤੁਹਾਡੇ ਸਾਹਮਣੇ ਜੁਆਇੰਟ ਆਇਆ ਸੀਗਾ ਡਾਇਰੈਕਟਰ, ਉਹ ਜਾ ਕੇ ਆਪ ਮੰਨਦਾ ਕੋਰਟ ਦੇ ਵਿੱਚ ਕਿ ਅਸੀਂ ਹਾਲੇ ਤੱਕ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ, ਬਲਕਿ ਉਹ ਤੇ ਜਾਂਚ ਪੜਤਾਲ 'ਚ ਸਹਿਯੋਗ ਨਹੀਂ ਕਰਦਾ, ਜਦ ਕਿ ਇਸ ਬੰਦੇ ਨੇ ਪਹਿਲਾਂ ਹੀ ਮਾਫੀ ਮੰਗ ਲਈ ਮਫਲਰਮੈਨ ਨੇ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਗਿਣਤੀਆਂ ਮਿਣਤੀਆਂ 'ਚ ਤੇ ਆਉਣਗੀਆਂ ਜਦੋਂ ਇਹ ਬੈਠਣਗੇ। ਜੇ ਮੰਨ ਲਓ ਅੱਜ ਸਾਰੇ ਬੰਦੇ ਰਲ ਕੇ ਤੁਰ ਪੈਂਦੇ ਆ ਤੇ ਇਹ ਤੇ ਠੀਕ ਆ, ਗੁੱਸੇ ਗਿਲੇ ਕੱਢ ਲੈਣਗੇ, ਪਰ ਆ ਜਿਹੜੀਆਂ ਚੀਜ਼ਾਂ ਹੋਈਆਂ ਜੋ ਸਟੈਂਡ ਤੋਂ ਇਹ ਪਿੱਛੇ ਹਟੇ ਆ, ਜਿਨ੍ਹਾਂ ਗੱਲਾਂ ਤੇ ਇਹਨਾਂ ਨੇ ਆਪਣੇ ਕੀਤੇ ਜਿਹੜੇ ਵਾਅਦੇ ਸੀ ਉਹ ਤੋੜੇ ਆ। ਜਿੱਦਾਂ ਭਗਵੰਤ ਮਾਨ ਕਹਿੰਦਾ ਕਿ ਕੇਜਰੀਵਾਲ ਨੇ ਗਲਤ ਕੀਤਾ, ਮੈਂ ਉਹਦੇ ਨਾਲ ਨਾਰਾਜ਼ ਹਾਂ ਇਸ ਮੁੱਦੇ ਤੇ। ਯਾਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਉਹ ਸਾਰੀਆਂ ਮੁੱਕ ਵੀ ਜਾਂਦੀਆਂ ਤਾਂ ਲੋਕਾਂ ਨੂੰ ਉਹ ਸਵਾਲਾਂ ਦੇ ਜਵਾਬ ਜ਼ਰੂਰ ਚਾਹੀਦੇ ਹੋਣਗੇ, ਚਾਹੇ ਉਹ ਰਲ ਕੇ ਦੇ ਦੇਣ, ਚਾਹੇ ਕੇਜਰੀਵਾਲ ਇਕੱਲਾ ਦੇ ਦੇਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਮਹਿੰਗੇ ਭਾਅ ਵਿਕਦੀ, ਹਰਿਆਣੇ ਤੇ ਚੰਡੀਗੜ੍ਹ 'ਚ ਸਸਤੀ ਸ਼ਰਾਬ ਤੇ ਪੁਲਿਸ ਦਾ ਕਬਜ਼ਾ। ਹਾਂ ਦੇਖੋ, ਜਿਹੜੀ ਇਹ ਸ਼ਰਾਬ ਦੀ ਅੱਜ ਚਰਚਾ ਚੱਲੀ ਆ ਉਹ ਇਸ ਕਰਕੇ ਆ ਕਿਉਂਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਅੱਜ ਬੜੀ ਵੱਡੀ ਰਿਕਵਰੀ ਹੋਈ ਆ। ਦੱਸਦੇ ਆ ਕਿ 400-450 ਪੇਟੀ ਸ਼ਰਾਬ ਦੀ ਫੜੀ ਗਈ, ਜਿਹਦੇ ਵਿੱਚ ਕੁਛ ਸ਼ਰਾਬ ਹਰਿਆਣੇ ਦੀ ਸੀਗੀ, ਕੁਛ ਸ਼ਰਾਬ ਚੰਡੀਗੜ੍ਹ ਦੀ ਸੀਗੀ, ਔਰ ਫੜੀ ਵੀ ਬੜੀ ਡਰਾਮੇਬਾਜ਼ੀ ਵਾਲੀ ਤਰਕੀਬ ਦੇ ਨਾਲ ਗਈ ਆ ਕਿਉਂਕਿ ਠੇਕੇਦਾਰ ਦੇ ਕੋਲ ਹੀ ਸੀਗਾ ਸਾਰਾ ਮਾਲ ਪੱਤਾ। ਤੇ ਕਮਾਲ ਦੀ ਗੱਲ ਹੈ ਕਿ ਠੇਕੇਦਾਰਾਂ ਨੇ ਠੇਕੇਦਾਰ ਨੂੰ ਘੇਰਿਆ ਕਿਉਂਕਿ ਇਹਨਾਂ ਦੇ ਸਰਕਲ ਵੰਡੇ ਹੁੰਦੇ ਆ। ਜਿਹੜੇ ਮੁਕਤਸਰ ਸਰਕਲ ਦੇ ਠੇਕੇਦਾਰ ਸੀਗੇ ਉਹ ਇਸ ਠੇਕੇਦਾਰ ਤੋਂ ਥੋੜੇ ਜਿਹੇ ਦੁਖੀ ਸੀ। ਦੱਸਦੇ ਆ ਕਿ ਉਹਨਾਂ ਨੇ ਗੱਡੀ ਮਗਰ ਲਾ ਕੇ ਫੜਿਆ, ਇਹ ਭੱਜਣ ਲੱਗੇ ਸੀਗੇ। ਫਿਰ ਗੱਡੀ ਜਿਹੜੀ ਉਹ ਦੱਸਦੇ ਗਾਂਹ ਜਾ ਕੇ ਖੰਭੇ 'ਚ ਵੀ ਵੱਜੀ ਆ ਇੱਕ ਪਿੰਡ ਦੇ। ਫਿਰ ਉੱਥੋਂ ਫੜ ਕੇ ਕਿਉਂਕਿ ਪੁਲਿਸ ਪਹੁੰਚ ਗਈ, ਫਿਰ ਇਹਦੇ ਗਡਾਊਨ 'ਚ ਲਿਆਂਦਾ ਗਿਆ। ਗਡਾਊਨ ਦੇ ਵਿੱਚੋਂ ਇਹ ਸਾਰਾ ਸਮਾਨ ਬਰਾਮਦ ਹੋਇਆ। ਕਮਾਲ ਦੀ ਗੱਲ ਇਹ ਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਉੱਥੇ ਖਾਲੀ ਬੋਤਲਾਂ ਵੀ ਮਿਲੀਆਂ ਤੇ ਦੱਸਣ ਵਾਲੇ ਦੱਸਦੇ ਆ ਕਿ ਇਹ ਖਾਲੀ ਬੋਤਲਾਂ ਇਸ ਕਰਕੇ ਰੱਖੀਆਂ ਗਈਆਂ ਸੀਗੀਆਂ ਕਿਉਂਕਿ ਹਰਿਆਣੇ ਦੀ ਸ਼ਰਾਬ ਲਿਆ ਕੇ ਉਹ ਪੰਜਾਬ ਦੀ ਜਿਹਦੇ ਵਿੱਚ ਲੇਬਲਿੰਗ ਹੋਈ ਹੁੰਦੀ ਸੀਗੀ ਬੋਤਲ, ਉਹੀ ਬੋਤਲ 'ਚ ਭਰ ਕੇ ਸ਼ਰਾਬ ਜਿਹੜੀ ਆ ਉਹ ਉਸੇ ਰੇਟ ਹੀ ਵੇਚੀ ਜਾਂਦੀ ਜਿਹੜੀ ਪੰਜਾਬ 'ਚ ਵਿਕੀ ਸ਼ਰਾਬ ਲੱਗਦੀ ਸੀ। ਮਤਲਬ ਕਿ ਕੋਈ ਸ਼ਰਾਬ ਲਿਆਂਦੀ ਕਿਸੇ ਹੋਰ ਬ੍ਰਾਂਡ ਦੀ ਜੋ ਪੰਜਾਬ ਦੇ ਵਿੱਚ ਵਿਕਦੀ ਆ ਅਧਿਕਾਰ ਦੇ ਤੌਰ ਤੇ, ਉਸ ਮਾਰਕੇ ਵਾਲੀ ਬੋਤਲ 'ਚ ਪਾ ਕੇ ਉਸੇ ਰੇਟ ਤੇ ਵੇਚ ਦਿੱਤੀ ਜਾਂਦੀ। ਜਦ ਕਿ ਇਹ ਆਪਾਂ ਨੂੰ ਪਤਾ ਕਿ ਹਰਿਆਣੇ ਔਰ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਨਾਲੋਂ ਸ਼ਰਾਬ ਜਿਹੜੀ ਆ ਬਹੁਤ ਜ਼ਿਆਦਾ ਸਸਤੀ ਆ। ਹੁਣ ਇੱਕ ਚੀਜ਼ ਇੱਥੇ ਵੇਖਣ ਵਾਲੀ ਆ ਕਿ ਇੱਕ ਰਿਕਵਰੀ ਇਹ ਹੋਈ ਆ, ਇੱਕ ਤੁਹਾਨੂੰ ਯਾਦ ਹੋਣਾ ਇਹ ਬਹੁਤ ਵੱਡੀ ਰਿਕਵਰੀ ਹੋਈ ਸੀਗੀ ਇੱਧਰ ਫਾਜ਼ਿਲਕਾ ਏਰੀਏ ਦੇ ਵਿੱਚ। ਇੱਕ ਤੀਸਰੀ ਰਿਕਵਰੀ ਜਿੱਥੋਂ ਤੱਕ ਮੈਨੂੰ ਚੇਤੇ ਆ ਉਹ ਹੋਈ ਸੀਗੀ ਚਬਾਲ ਦੇ ਲਾਗੇ। ਤਾਂ ਇਹ 3 ਰਿਕਵਰੀਆਂ ਹੋਈਆਂ ਨੇ ਬਹੁਤ ਵੱਡੀਆਂ। ਆਹ ਤਾਂ ਚਲੋ ਛੋਟੀ ਮੰਨ ਲੈਂਦੇ ਆ, ਜਿਹੜੀ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਈ ਸੀਗੀ ਜਾਂ ਤਰਨਤਾਰਨ ਦੇ ਨੇੜੇ ਕਹਿ ਲਓ, ਤਾਂ ਉੱਥੇ 900 ਪੇਟੀ ਸ਼ਰਾਬ ਦੀ ਫੜੀ ਗਈ। ਤਾਂ ਉਹ ਜਿਹੜੀ ਸ਼ਰਾਬ ਫੜੀ ਗਈ ਸੀ ਉਹ ਵੀ ਦੱਸਦੇ ਕਿ ਹਰਿਆਣੇ ਤੋਂ ਲਿਆਂਦੀ ਗਈ ਸੀਗੀ, ਇੱਕ ਗਡਾਊਨ 'ਚ ਰੱਖੀ ਗਈ ਸੀਗੀ। ਹਾਲਾਂਕਿ ਉਹ ਗੱਲ ਨੱਪ ਦਿੱਤੀ ਗਈ ਕਿਉਂਕਿ ਸ਼ਰਾਬ ਦਾ ਠੇਕੇਦਾਰ ਬਹੁਤ ਵੱਡੇ ਲੀਡਰ ਦਾ ਲਾਗਲਾ ਸੀਗਾ, ਤਾਂ ਉਹ ਵੀ ਸ਼ਰਾਬ ਜਿਹੜੀ ਸੀਗੀ ਅਸਲ ਦੇ ਵਿੱਚ ਇੱਕ ਠੇਕੇਦਾਰ। ਤਾਂ ਜਿਹੜੀ ਫਾਜ਼ਿਲਕਾ ਦੇ ਵਿੱਚ ਰਿਕਵਰੀ ਹੁੰਦੀ ਆ ਬਹੁਤ ਵੱਡੀ, ਟਰੱਕ ਸ਼ਾਇਦ ਕੈਂਟਰ ਸੀਗਾ ਉਹ ਫੜਿਆ ਜਾਂਦਾ, ਬਾਅਦ ਦੇ ਵਿੱਚ ਉਹਦਾ ਕੀ ਬਣਿਆ ਕੁਛ ਵੀ ਪਤਾ ਨਹੀਂ। ਫਿਰ ਹੁਣ ਇੱਕ ਇਹ ਰਿਕਵਰੀ ਹੁੰਦੀ ਆ, ਇਹ ਵੀ ਜਿਹੜਾ ਠੇਕੇਦਾਰ ਦੱਸਿਆ ਜਾਂਦਾ ਹੈ ਕਿ ਉਹ ਵੀ ਲੀਡਰਾਂ ਦੇ ਬਹੁਤ ਕਰੀਬੀ ਸੀਗਾ। ਤਾਂ ਹੁਣ ਦੇਖੋ ਇਹ ਰਿਕਵਰੀਆਂ ਜਿਹੜੀਆਂ ਹੋ ਰਹੀਆਂ ਨੇ ਸ਼ਰਾਬ ਦੀਆਂ ਰਿਕਵਰੀਆਂ, ਤਿੰਨਾਂ ਦੇ ਵਿੱਚ ਇੱਕ ਚੀਜ਼ ਨੂੰ ਆਪਾਂ ਕੱਢ ਦਈਏ ਕਿ ਠੀਕ ਹੈ ਇੱਕ ਦਾ ਤਾਂ ਹਾਲੇ ਭੇਤ ਬਣਿਆ ਹੋਇਆ, ਰਿਕਵਰੀ ਜ਼ਰੂਰ ਹੋਈ ਸੀ, ਬਾਅਦ 'ਚ ਕੀ ਬਣਿਆ, ਪਰ ਦੋਨੇ ਆ ਰਿਕਵਰੀਆਂ ਜੇ ਜੋੜ ਕੇ ਦੇਖੋਗੇ
ਤਾਂ ਨਾਲ ਇੱਕ ਤੀਸਰੀ ਰਿਕਵਰੀ ਹੋਰ ਜੋੜ ਲਓ, ਜਿਹੜਾ ਉਹ ਚਰਨਜੀਤ ਸਿੰਘ ਅਰੋੜੀ ਸੀਗਾ, ਉਹਦਾ ਡਰਾਈਵਰ ਜਿਹੜਾ ਫੜਿਆ ਗਿਆ ਸੀ ਬੀਤੇ ਦਿਨ, ਉਹਦੀ ਕਾਰ ਦੇ ਵਿੱਚ ਵੀ ਸ਼ਰਾਬ ਜਿਹੜੀ ਹਰਿਆਣੇ ਦੀ ਭਰੀ ਹੋਈ ਸੀਗੀ, ਉਹ ਇੱਧਰ ਲਿਆ ਕੇ ਵੇਚਦਾ ਸੀਗਾ, ਉਹ ਰਸਤੇ ਦੇ ਵਿੱਚ ਫੜਿਆ ਗਿਆ। ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਜੋੜ ਕੇ ਵੇਖੋਗੇ ਤਾਂ ਮਤਲਬ ਆ ਕਿ ਠੇਕੇਦਾਰ ਹੀ ਬਹੁਤੇ ਮਾਮਲਿਆਂ 'ਚ ਠੇਕੇਦਾਰ ਹੀ ਬਾਹਰਲੀਆਂ ਸਟੇਟਾਂ ਦੀ ਲਿਆ ਕੇ ਸ਼ਰਾਬ ਵੇਚਦੇ ਆ। ਤੇ ਹੁਣ ਕਿਉਂ ਵੇਚਦੇ ਆ? ਜੇ ਇਸ ਚੀਜ਼ ਨੂੰ ਆਪਾਂ ਲੱਭਣਾ ਹੋਵੇ, ਇਸ ਗੁੰਝਲ ਨੂੰ ਖੋਲ੍ਹਣਾ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਇਹੋ ਹੀ ਆ ਕਿ ਜਿਹੜੀਆਂ ਇਹਨਾਂ ਦੀਆਂ ਆਬਕਾਰੀ ਫੀਸਾਂ ਨੇ ਜਾਂ ਹੋਰ ਜੋ ਇਹਨਾਂ ਦੇ ਟੈਕਸ ਵਗੈਰਾ ਜੋ ਇਹਨਾਂ ਨੂੰ ਸਟਾਕ ਚੁੱਕਣ ਤੇ ਲੱਗਦੇ ਆ, ਤਾਂ ਲੱਗਦਾ ਇਹੋ ਹੀ ਆ ਕਿ ਉਹ ਮਹਿੰਗਾ ਸਟਾਕ ਚੁੱਕਣ ਦੀ ਥਾਂ ਤੇ ਇਹ ਸਟਾਕ ਹੈ ਜਿਹੜਾ ਇੱਧਰੋਂ ਹੀ ਲਿਆ ਰਹੇ ਆ। ਤਾਂ ਇਹਦੇ ਨਾਲ ਕੀ ਆ ਕਿ ਦੇਖੋ ਟੈਕਸ ਤੇ ਇਹਨਾਂ ਨੇ ਵਧਾਏ ਹੋਏ ਆ, ਪਰ ਇਹਦੇ ਵਿੱਚ ਮਾਲੀਏ ਦਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਹੀ ਜਾਂਦਾ, ਕਿਉਂਕਿ ਆਹ 2-3 ਕੇਸ ਹੀ ਆਪਾਂ ਕੋਟ ਕੀਤੇ ਆ ਜਿਹੜੀਆਂ ਆਪਣੀਆਂ ਨਜ਼ਰਾਂ ਦੇ ਵਿੱਚ ਹੈਗੇ ਸੀਗੇ। ਬਾਕੀ ਕਿੰਨੇ ਆ, ਕਿੰਨੇ ਦਰਜ ਹੁੰਦੇ ਆ, ਕਿੰਨੀ ਰਿਕਵਰੀ ਹੁੰਦੀ ਆ, ਉਹਦਾ ਹਿਸਾਬ ਕਿਤਾਬ ਤੇ ਲੰਮਾ ਚੌੜਾ ਹੋ ਜਾਊਗਾ। ਪਰ ਸਿੱਟਾ ਇਹਦਾ ਇਹੋ ਹੀ ਨਿਕਲਦਾ ਕਿ ਠੀਕ ਹੈ ਕਿ ਇਹਨਾਂ ਨੇ ਜਿਹੜਾ ਟੈਕਸ ਵਗੈਰਾ ਜੋ ਵੀ ਇਹਨਾਂ ਦੀਆਂ ਫੀਸਾਂ ਹੁੰਦੀਆਂ ਉਹ ਵਧੇਰੇ ਰੱਖ ਕੇ ਮਾਲੀਆ ਜਿਹੜਾ ਉਹ ਵੱਧ ਕਮਾਉਣ ਦਾ ਇਹਨਾਂ ਨੇ ਟੀਚਾ ਜ਼ਰੂਰ ਰੱਖਿਆ ਹੋਇਆ, ਪਰ ਹੋ ਕੀ ਰਿਹਾ, ਉਹ ਉਲਟਾ ਰਿਹਾ, ਕਿਉਂਕਿ ਸਟਾਕ ਉਹ ਚੱਕਦੇ ਹੀ ਨਹੀਂ ਪਏ ਇਹਨਾਂ ਦੇ ਕੋਲੋਂ, ਸਟਾਕ ਕਿਤੋਂ ਹੋਰ ਆ ਰਿਹਾ। ਤੇ ਇਹਦਾ ਮਤਲਬ ਹੈ ਕਿ ਪੰਜਾਬ ਦਾ ਮਾਲੀਆ ਨੁਕਸਾਨਿਆ ਜਾ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਥੇਦਾਰ ਕਹਿੰਦੇ ਹੁਣ ਬੋਲੇ ਨੇ, ਕਹਿੰਦੇ ਜਲਦੀ ਦੇਵਾਂਗਾ ਦੋਸ਼ਾਂ ਦਾ ਜਵਾਬ। ਬੋਲੇ ਤਾਂ ਆ ਕਿ ਸਮਾਂ ਆ ਗਿਆ ਹੋਣਾ ਤੇ ਜਵਾਬ ਹਾਲੇ ਪੂਰਾ ਤਾਂ ਨਹੀਂ ਦਿੱਤਾ ਹੋਣਾ, ਕਿਉਂਕਿ ਪਿੱਛੋਂ ਕੋਈ ਵਕਤ ਨਹੀਂ ਨਿਕਲਿਆ ਹੋਣਾ, ਮੁਹੂਰਤ ਨਹੀਂ ਨਿਕਲਿਆ ਹੋਣਾ ਕਿ ਹਾਲੇ ਰੁਕ ਜਾਓ। ਸੋ ਜਥੇਦਾਰ ਜੀ ਚਲੋ ਬੋਲੇ ਆ, ਇੰਨਾ ਹੀ ਸ਼ੁਕਰ ਆ, ਕਿਉਂਕਿ 19 ਦਿਨ ਲੈ ਗਏ ਬੋਲਦਿਆਂ, ਅੱਜ 20ਵਾਂ ਦਿਨ ਆ, ਤਾਂ 19 ਦਿਨ ਇਹਨਾਂ ਨੂੰ ਲੱਗੇ ਆ ਬੋਲਦਿਆਂ ਤੇ ਕੱਲ੍ਹ ਇਹ ਬੋਲੇ ਜ਼ਰਾ ਬੋਚ ਕੇ ਆ। ਕਹਿੰਦੇ ਕਿ ਸਾਰਾ ਸਮਾਂ ਜਦੋਂ ਆਊਗਾ ਫਿਰ ਉਦੋਂ ਤੱਥਾਂ ਦੇ ਨਾਲ ਹਿਸਾਬ ਕਿਤਾਬ ਕੀਤਾ ਜਾਊਗਾ, ਤਾਂ ਤੱਥਾਂ ਦੇ ਨਾਲ ਉਹ ਕਹਿੰਦੇ ਆ ਕਿ ਜਵਾਬ ਦਿੱਤਾ ਜਾਊਗਾ, ਕੱਲੀ ਗੱਲ ਦਾ ਜਵਾਬ ਦਿੱਤਾ ਜਾਊਗਾ। ਹੁਣ ਉਹ ਪਤਾ ਨਹੀਂਗਾ ਕਿ ਗਿਆਨੀ ਗੁਰਮੁਖ ਸਿੰਘ ਦੀਆਂ ਗੱਲਾਂ ਦਾ ਵੀ ਜਵਾਬ ਦਊਗੇ ਕਿ ਨਹੀਂ ਦਿਓਗੇ, ਨਾਨਕ ਸ਼ਾਹੀ ਕੈਲੰਡਰ ਵਾਲਾ ਜੋ ਇਹਨਾਂ ਨੇ ਕੰਮ ਕੀਤਾ, ਸੋਧ ਕੇ ਮੁੜ ਕੇ ਜਿਹੜਾ ਸੋਧਾ ਹੀ ਲਾਇਆ, ਉਹਦਾ ਜਵਾਬ ਦਊਗੇ ਕਿ ਨਹੀਂ, ਜਿਹੜਾ ਇਹਨਾਂ ਨੇ ਮਾਫੀਨਾਮਾ ਦਿੱਤਾ ਹੈਗਾ ਫਿਰ ਰੱਦ ਕੀਤਾ ਸੀ, ਉਹਦਾ ਜਵਾਬ ਦਊਗੇ ਕਿ ਨਹੀਂ ਦਊਗੇ। ਇਹ ਤੇ ਇਹੋ ਹੀ ਜਾਣਦੇ ਆ। ਪਰ ਇੰਨਾ ਜ਼ਰੂਰ ਕਿਹਾ ਇਹਨਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਜਿਹੜੇ ਕਿ ਦੋਸ਼ ਸਾਡੇ ਤੇ ਲਾਏ ਗਏ ਆ। ਬਾਕੀ ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਦੇ ਨਾਲ ਸ਼ਬਦੀ ਹਮਲੇ ਕੀਤੇ ਸੀਗੇ ਅਸੈਂਬਲੀ ਦੇ ਵਿੱਚ, ਤਾਂ ਉਹਨਾਂ ਦੇ ਜਵਾਬ ਦੇ ਵਿੱਚ ਇਹਨਾਂ ਨੇ ਕਿਹਾ, ਕਹਿੰਦੇ ਕਿ ਦੇਖੋ ਸਾਡੀ ਜ਼ਮੀਨ ਜਾਇਦਾਦ ਤੇ ਜਿਹੜੇ ਲੋਕ ਕਿੰਤੂ ਕਰਦੇ ਆ, ਇਹ ਹਰਮਿੰਦਰ ਸਿੰਘ ਆਪ ਹੀ ਸੋਚ ਲਵੇ ਕਿ ਉਹ ਵੀ ਗ੍ਰੰਥੀ ਦਾ ਮੁੰਡਾ, ਕਿਉਂਕਿ ਹਰਮਿੰਦਰ ਸਿੰਘ ਗਿੱਲ ਵੱਲੋਂ ਲਗਾਤਾਰ ਇਹ ਕਿਹਾ ਗਿਆ ਸੀਗਾ ਨਾ ਕਿ ਇੱਕ ਗ੍ਰੰਥੀ ਦਾ ਮੁੰਡਾ ਜਿਹੜਾ ਉਹ 3 ਸਟਾਰ ਹੋਟਲ ਬਣਾ ਲੈਂਦਾ, ਉਹ ਜੋ ਕੱਛਾਂ ਜਾਂ ਕਸ਼ਹਿਰਿਆਂ ਦੀ ਦੁਕਾਨ ਲਾਉਂਦਾ ਸੀਗਾ, ਉਹ ਇਸ ਪੱਧਰ ਦਾ ਇੱਕ ਬਿਜ਼ਨਸ ਚਲਾ ਲੈਂਦਾ, ਇਹ ਸਾਰੀ ਤਰੱਕੀ ਕਿੱਦਾਂ ਹੋਗੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਕਹਿੰਦੇ ਆ ਕਿ ਤੂੰ ਵੀ ਤੇ ਗ੍ਰੰਥੀ ਦਾ ਮੁੰਡਾ ਹੈ ਨਾ, ਤਾਂ ਉਹ ਕਹਿੰਦੇ ਆ ਕਿ ਹਰਮਿੰਦਰ ਸਿੰਘ ਵੀ ਇੱਕ ਗ੍ਰੰਥੀ ਦਾ ਪੁੱਤਰ ਹੈ ਤੇ ਮੇਰਾ ਪੁੱਤਰ ਵੀ ਇੱਕ ਗ੍ਰੰਥੀ ਦਾ ਪੁੱਤਰ ਆ, ਉਸਨੇ ਮਿਹਨਤ ਕੀਤੀ ਤੇ ਤਰੱਕੀ ਕਰਦਾ ਜੋ ਇਸ ਮੁਕਾਮ ਤੇ ਪਹੁੰਚ ਗਿਆ। ਇਹਦਾ ਮਤਲਬ ਆ ਕਿ ਹਰਮਿੰਦਰ ਸਿੰਘ ਤਾਂ ਫਿਰ ਨਲਾਇਕ ਹੀ ਹੋਇਆ ਇਹਨਾਂ ਦੀ ਨਜ਼ਰ ਦੇ ਵਿੱਚ। ਕਹਿੰਦੇ ਕਿ ਮਿਹਨਤ ਮੇਰੇ ਪੁੱਤਰ ਨੇ ਕੀਤੀ ਹੈ, ਕਿ ਇਕੱਲੇ ਉਹਨੇ ਹੀ ਕੀਤੀ ਹੈ, ਦੂਸਰੇ ਕਿਸੇ ਨੇ ਮਿਹਨਤ ਨਹੀਂ ਕੀਤੀ। ਸੋ ਦੂਜੀ ਚੀਜ਼ ਜਿਹੜੀ ਆ ਗਿਆਨੀ ਗੁਰਬਚਨ ਸਿੰਘ ਨੇ ਉਹ ਦਿਲਚਸਪ ਆਪਣੀ ਸਟੇਟਮੈਂਟ ਦੇ ਵਿੱਚ ਇਹ ਆਖੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਦਾ ਮਸਲਾ ਜਿਹੜਾ ਉਹ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਵਿਚਾਰਿਆ ਜਾਊਗਾ। ਮਤਲਬ ਇਹ ਆ ਕਿ ਬਲਵਿੰਦਰ ਸਿੰਘ ਭੁੰਦੜ ਵਾਲਾ ਐਪੀਸੋਡ ਹਾਲੇ ਖਤਮ ਨਹੀਂ ਹੋਇਆ, ਕਿਉਂਕਿ ਦਬਾਅ ਬਹੁਤ ਬਣ ਰਿਹਾ ਗਿਆਨੀ ਗੁਰਬਚਨ ਸਿੰਘ ਤੇ। ਉਹ ਦਬਾਅ ਇਸ ਕਰਕੇ ਆ ਕਿਉਂਕਿ ਇਹ ਹੈ ਨਹੀਂ ਸੀਗੇ। ਬਲਵਿੰਦਰ ਸਿੰਘ ਭੁੰਦੜ ਕਹਿੰਦਾ ਕਿ ਮੈਂ ਤਾਂ ਪਿੰਡਾਂ 'ਚ ਵੜਨਾ ਸੀਗਾ, ਗਿਆਨੀ ਗੁਰਬਚਨ ਸਿੰਘ ਤੇ ਹੈ ਨਹੀਂ ਸੀ, ਫਿਰ ਮੈਂ ਤਲਵੰਡੀ ਸਾਬੋ 'ਚ ਚਲੇ ਗਿਆ। ਤੇ ਲੋਕ ਕਹਿੰਦੇ ਆ ਕਿ ਜੇ ਜਥੇਦਾਰ ਬਾਹਰ ਅੰਦਰ ਹੁੰਦਾ ਤੇ ਜੇ ਕੋਈ ਕੌਮੀ ਮਸਲਾ ਐਮਰਜੈਂਸੀ 'ਚ ਵਿਚਾਰਿਆ ਜਾਂਦਾ ਤੇ ਜਿਹਦੀ ਪਰੰਪਰਾ ਅਕਾਲ ਤਖਤ ਤੇ ਨਿਬੜਦੀ ਹੋਵੇ, ਤਾਂ ਉਸ ਦੌਰ ਦੇ ਵਿੱਚ ਉਸ ਸਮੇਂ ਦੇ ਵਿੱਚ ਫਿਰ ਦੂਸਰੀ ਵਿਵਸਥਾ ਕੀ ਹੈ ਗਿਆਨੀ ਗੁਰਬਚਨ ਸਿੰਘ ਦੱਸ। ਤਾਂ ਗਿਆਨੀ ਗੁਰਬਚਨ ਸਿੰਘ ਹੜਬੜਾਹਟ ਦੇ ਵਿੱਚ ਸ਼ਾਇਦ ਇਹ ਗੱਲ ਜ਼ਰੂਰ ਕਹਿ ਗਿਆ ਕਿ ਭੁੰਦੜ ਨੂੰ ਫਿਰ ਦੁਬਾਰਾ ਕਾਰਵਾਈ ਦੀ ਜ਼ਦ 'ਚ ਲਿਆਂਦਾ ਜਾ ਸਕਦਾ, ਜੋ ਵੀ ਧਾਰਮਿਕ ਰਸਮਾਂ ਹੁੰਦੀਆਂ, ਧਾਰਮਿਕ ਪਰੰਪਰਾਵਾਂ ਹੁੰਦੀਆਂ। ਪਰ ਇਹਦੇ 'ਚ ਸਵਾਲ ਕਈ ਉੱਠਣਗੇ, ਜੇ ਮੰਨ ਲਓ ਇਹ ਕੋਈ ਤਲਬ ਕਰ ਲੈਂਦੇ ਆ ਜਾਂ ਕੋਈ ਹੋਰ
ਇਹ ਅੱਗੇ ਗਤੀਵਿਧੀ ਕਰਦੇ ਆ ਤਾਂ ਉਹਦੇ ਵਿੱਚ ਇਹੀ ਸਵਾਲ ਉੱਠਣਗੇ ਕਿ ਜਿਹੜੀ ਪਹਿਲਾਂ ਉਹਨਾਂ ਦੀ ਤਲਬੀ ਹੋਈ ਆ, ਜੋ ਪਹਿਲਾਂ ਤਨਖਾਹ ਲੱਗੀ ਆ, ਉਹ ਕਿਸ ਖਾਤੇ 'ਚ ਜਾਊਗੀ। ਪਰ ਉਹਦਾ ਮਤਲਬ ਤਾਂ ਫਿਰ ਇਹੋ ਹੀ ਨਿਕਲੂਗਾ ਕਿ ਇੱਕ ਅਲਟਰਨੇਟਿਵ ਰੂਟ ਜਿਹੜਾ ਆਪਾਂ ਜਿਹਨੂੰ ਵਿਕਲਪ ਰਸਤਾ ਕਹਿ ਦਿੰਦੇ ਆ, ਉਹ ਬਣਾ ਕੇ ਦੇ ਦਿੱਤਾ ਗਿਆ। ਕਿਉਂਕਿ ਚੋਣਾਂ ਸਨ, ਚੋਣਾਂ ਇਹਨਾਂ ਦੇ ਬਿਲਕੁਲ ਕੰਢੇ ਤੇ ਆਈਆਂ ਪਈਆਂ ਸੀਗੀਆਂ, ਤਾਂ ਚੋਣਾਂ ਦੇ ਵਿੱਚ ਜਾਣ ਲਈ ਬਲਵਿੰਦਰ ਸਿੰਘ ਭੁੰਦੜ ਲਈ ਇੱਕ ਅਲਟਰਨੇਟਿਵ ਵਿਵਸਥਾ ਕਰ ਦਿੱਤੀ ਗਈ ਕਿ ਤੁਸੀਂ ਇਸ ਤਰੀਕੇ ਨਾਲ ਇੱਧਰ ਜਾ ਕੇ ਤੇ ਤਨਖਾਹ ਲਵਾ ਕੇ ਚੋਣਾਂ 'ਚ ਜਾ ਸਕਦੇ। ਔਰ ਇਹ ਵੀ ਇੱਕ ਵਿਵਾਦ ਦਾ ਵਿਸ਼ਾ ਬਣਿਆ ਪਿਆ ਕਿ ਤਨਖਾਹ ਉਹਨਾਂ ਨੂੰ ਲੱਗੀ ਆ, ਪਰ ਉਹ ਕਹਿੰਦੇ ਆ ਕਿ ਤਨਖਾਹ ਭੁਗਤਾਂਗੇ ਜਿਹੜੀ ਉਹ 20 ਤਰੀਕ ਤੋਂ ਬਾਅਦ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਫੈਸਲੇ ਨੇ ਲਿਆਂਦੀਆਂ ਤਰੇਲੀਆਂ। ਤਰੇਲੀਆਂ ਇਹਨਾਂ ਨੂੰ ਇਸ ਕਰਕੇ ਆਉਣੀਆਂ ਕਿਉਂਕਿ ਮਾਮਲਾ ਪੈਸੇ ਦਾ, ਜਿੱਥੇ ਮਾਮਲਾ ਪੈਸੇ ਦਾ ਆ ਜਾਂਦਾ ਉੱਥੇ ਤਰੇਲੀਆਂ ਇਸ ਸਰਕਾਰ ਨੂੰ ਆਈ ਜਾਂਦੀਆਂ। ਹਾਲਾਂਕਿ ਜਦੋਂ ਇਹਨਾਂ ਨੇ ਆਪ ਵਰਤਣਾ ਹੋਵੇ, ਆਪਣੇ ਆਪ ਲਈ ਇਹਨਾਂ ਨੇ ਵਿਵਸਥਾ ਕਰਨੀ ਹੋਵੇ, ਉਦੋਂ ਕੁਛ ਨਹੀਂ ਹੈ। ਜਦੋਂ ਮੁਲਾਜ਼ਮਾਂ ਨੂੰ ਜਾਂ ਜਦੋਂ ਲੋਕਾਂ ਨੂੰ ਇਹਨਾਂ ਨੇ ਕੋਈ ਪੈਸਾ ਦੇਣਾ ਹੋਵੇ, ਟਕਾ ਦੇਣਾ ਹੋਵੇ, ਤੇ ਫਿਰ ਉਦੋਂ ਤਰੇਲੀਆਂ ਆਉਂਦੀਆਂ। ਹੁਣ ਤਰੇਲੀਆਂ ਸੰਘਣੀਆਂ ਇਸ ਕਰਕੇ ਹੋਣਗੀਆਂ ਕਿਉਂਕਿ ਹਾਈ ਕੋਰਟ ਦਾ ਪਿਛਲੇ ਦਿਨ ਇੱਕ ਫੈਸਲਾ ਆਇਆ। ਫੈਸਲੇ ਦੇ ਵਿੱਚ ਉਹਨਾਂ ਨੇ ਹੁਕਮ ਦਿੱਤੇ ਆ ਕਿ 25,000 ਦੇ ਕਰੀਬ ਮੁਲਾਜ਼ਮਾਂ ਦੀ ਗਿਣਤੀ ਆ ਜਿਹੜੇ ਕਿ ਇਸ ਸਮੇਂ ਬੇਸਿਕ ਪੇ ਲੈ ਰਹੇ ਆ। ਬੇਸਿਕ ਪੇ ਦਾ ਫੰਡਾ ਤੁਹਾਨੂੰ ਪਤਾ ਹੀ ਆ ਕਿ ਬਾਦਲ ਸਾਹਿਬ ਹੋਰਾਂ ਨੇ ਕੱਢਿਆ ਸੀਗਾ ਤਾਂ ਕਿ ਖਜ਼ਾਨੇ ਤੇ ਬੋਝ ਆ ਜਿਹੜਾ ਉਹ ਕੁਝ ਸਮੇਂ ਲਈ ਘੱਟ ਪਵੇ। ਯਾਨੀ ਜਿਹੜਾ ਕੋਈ ਮੁਲਾਜ਼ਮ ਪੱਕਾ ਭਰਤੀ ਹੁੰਦਾ ਤਾਂ ਉਹਦੇ ਸਾਹਮਣੇ ਸ਼ਰਤ ਰੱਖ ਦਿੱਤੀ ਜਾਂਦੀ ਹੈ, ਜਾਂ ਕਹਿ ਲਈਏ ਉਹਦੇ ਸਾਹਮਣੇ ਮਜਬੂਰੀ ਦੀ ਤਲਵਾਰ ਲਟਕਾ ਦਿੱਤੀ ਜਾਂਦੀ ਆ ਕਿ ਭਾਈ ਤੂੰ 3 ਸਾਲ, ਜਿਹਨੂੰ ਪ੍ਰੋਬੇਸ਼ਨ ਪੀਰੀਅਡ ਕਹਿੰਦੇ ਆ, ਕਿ ਇਸ ਸਮੇਂ ਦੌਰਾਨ ਬੇਸਿਕ ਪੇ ਲਵੇਂਗਾ, ਭੱਤੇ ਜਾਂ ਸਕੇਲ ਜਿਹੜਾ ਉਹ ਨਹੀਂ ਮਿਲੂਗਾ। ਤਾਂ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਸੀਗਾ ਕਿ ਏਦਾਂ ਗੱਡੀ ਨਹੀਂ ਚੱਲੂਗੀ, ਤਾਂ ਤੁਹਾਨੂੰ ਇਸ ਤਰ੍ਹਾਂ ਦੀ ਇਹ ਜਿਹੜੀ ਵਿਵਸਥਾ ਉਹ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਤਾਂ ਪੂਰਾ ਸਕੇਲ ਦਿਓ, ਪੂਰਾ ਪੇ ਦਿਓ, ਇਹਨਾਂ ਨੂੰ ਪੂਰੇ ਪੱਤੇ ਦਿਓ। ਤਾਂ ਜੇ ਹੁਣ ਮੰਨ ਲਓ ਕਿਸੇ ਦੀ 10,000 ਬੇਸਿਕ ਪੇ ਆ, ਸਕੇਲ ਦੇ ਮੁਤਾਬਕ ਉਹ 40,000 ਬਣਦੀ ਆ, ਤਾਂ ਲਾ ਲਓ ਹਿਸਾਬ ਕਿ ਉਹ 3 ਗੁਣਾ ਇੱਕ ਮੁਲਾਜ਼ਮ ਦਾ ਬੋਝ ਹੈ ਜਿਹੜਾ ਉਹ ਖਜ਼ਾਨੇ ਤੇ ਪੈਣਾ। 25,000 ਦੇ ਕਰੀਬ ਗਿਣਤੀ ਆ। ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਕੀ ਇਹ ਹਾਈ ਕੋਰਟ ਦੇ ਫੈਸਲੇ ਨੂੰ ਅੱਗੇ ਚੈਲੰਜ ਕਰੂਗੇ ਕਿ ਨਹੀਂ, ਕਿਉਂਕਿ ਦੇਖੋ ਇਹਨਾਂ ਨੇ ਸਮਾਂ ਟਪਾਉਣਾ ਹੁੰਦਾ। ਭਾਵੇਂ ਬੇਸ਼ੱਕ ਇਹਨਾਂ ਨੂੰ ਪਤਾ ਹੋਵੇ ਕਿ ਅੱਗੇ ਮਾਮਲਾ ਜਿਹੜਾ ਉਹ ਸਾਡੇ ਉਲਟ ਜਾਣਾ, ਬੇਸ਼ੱਕ ਇਹਨਾਂ ਨੂੰ ਪਤਾ ਹੋਵੇ ਕਿ ਸਾਡੇ ਪੱਖ 'ਚ ਆਉਣਾ, ਪਰ ਇਹਨਾਂ ਦਾ ਮੇਨ ਜੋ ਮੋਟਿਵ ਹੁੰਦਾ ਸਿਆਸਤਦਾਨਾਂ ਦਾ ਉਹ ਇਹੋ ਹੀ ਹੁੰਦਾ ਕਿ ਕਿਸੇ ਤਰੀਕੇ ਨਾਲ ਸਮਾਂ ਜਿਹੜਾ ਉਹ ਟਪਾਇਆ ਜਾਵੇ। ਤਾਂ ਹੋ ਸਕਦਾ ਕਿ ਸਮਾਂ ਟਪਾਉਣ ਵਾਸਤੇ, ਡੰਗ ਟਪਾਉਣ ਵਾਸਤੇ ਇਹ ਚਲੇ ਜਾਣ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੀ ਦੂਸਰੀ ਬੈਂਚ ਦੇ ਮੂਹਰੇ, ਇਹ ਜਾ ਕੇ ਉੱਥੇ ਚਾਰਾਜੋਈ ਕਰਨ ਕਿ ਸਾਡਾ ਕੇਸ ਜਿਹੜਾ ਦੁਬਾਰਾ ਵਿਚਾਰਿਆ ਜਾਵੇ। ਪਰ ਜੇਕਰ ਇਹਨਾਂ ਨੂੰ ਇਹ ਅਦਾ ਕਰਨੇ ਪੈਂਦੇ ਆ ਪੈਸੇ, ਯਾਨੀ ਜਿਹੜੇ ਸਕੇਲ ਦੇ ਮੁਤਾਬਕ ਪੱਤੇ ਜਾਂ ਜਿਹੜੀਆਂ ਹੋਰ ਚੀਜ਼ਾਂ ਮਿਲਦੀਆਂ ਨੇ, ਤਾਂ ਉਹਦੇ ਵਿੱਚ ਫਿਰ ਇਹਨਾਂ ਨੂੰ ਬਹੁਤ ਜਦੋਜਹਿਦ ਕਰਨੀ ਪਊਗੀ। ਕਿਉਂਕਿ ਪਹਿਲਾਂ ਹੀ ਇਹਨਾਂ ਦਾ ਬਹੁਤ ਸਾਰਾ ਮਾਲੀਆ ਜਿਹੜਾ, ਜਿੱਦਾਂ ਲਗਭਗ 25,000 ਕਰੋੜ ਰੁਪਈਆ, ਅੱਜ ਟ੍ਰਿਬਿਊਨ ਦੀ ਵੀ ਰਿਪੋਰਟ ਸੀਗੀ ਕਿ 25,000 ਕਰੋੜ ਰੁਪਈਆ ਜਿਹੜਾ ਹੈ ਉਹ ਤਨਖਾਹਾਂ ਦੇ ਰੂਪ 'ਚ ਅਦਾ ਕੀਤਾ ਜਾਂਦਾ ਹਰੇਕ ਸਾਲ। 10,000 ਕਰੋੜ ਰੁਪਈਆ ਪੈਨਸ਼ਨਾਂ ਦਾ ਚਲੇ ਜਾਂਦਾ ਹੈ। ਤੇ ਆਹ ਜਿਹੜਾ ਨਵਾਂ ਸਿਆਪਾ ਪਾਇਆ ਸੀਗਾ ਉਹ 31,000 ਕਰੋੜ ਦੇ ਘੁਟਾਲੇ ਵਾਲਾ, ਜਿਹੜਾ ਬਾਅਦ ਦੇ ਵਿੱਚ ਸੈਟਲਮੈਂਟ 'ਚ ਤਬਦੀਲ ਹੋ ਗਿਆ, ਉਹਦੀ ਵੀ ਦੱਸਦੇ ਆ ਕਿ 3-4,000 ਕਰੋੜ ਦੀ ਕਿਸ਼ਤੀ ਜਾਂਦੀ ਆ। ਇਹ ਜੋ ਇੰਨਾ ਜ਼ਿਆਦਾ ਬੋਝ ਆ ਇੱਕ ਖਜ਼ਾਨੇ 'ਚ, ਤੇ ਜੇ ਉੱਤੋਂ ਇਹ ਵੀ ਪੈਂਦਾ, ਐਕਸਟਰਾ ਬਰਡਨ ਪੈਂਦਾ, ਤਾਂ ਉਸ ਸੂਰਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਖਾਲੀ ਖਜ਼ਾਨੇ ਦੀਆਂ ਤੇ ਫਿਰ ਚੀਕਾਂ ਨਿਕਲ ਜਾਣਗੀਆਂ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਸਰਹੱਦੀ ਕਿਸਾਨਾਂ ਨੂੰ ਪੰਜਾਬ ਸਰਕਾਰ ਹੀ ਖੁਆਰ ਕਰ ਤੇ ਤੁਲੀ। ਜਿਹੜੀ ਮਰਜ਼ੀ ਸਰਕਾਰ ਆ ਜੇ, ਕਈ ਵਾਰੀ ਤਾਂ ਉਹਨਾਂ ਦੇ ਬੋਰੀਏ ਬਿਸਤਰੇ ਚੁਕਾ ਦਿੰਦੇ ਆ। ਹੁਣ ਕੀ ਹੋ ਗਿਆ? ਵਾਕਿਆ ਬਿਲਕੁਲ, ਸਰਹੱਦੀ ਕਿਸਾਨ ਹੈ ਜਿਹੜੇ, ਉਹਨਾਂ ਦੀ ਆਪਣੀ ਇੱਕ ਮੁਸੀਬਤ ਹੈ। ਵੈਸੇ ਕਿਸਾਨ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਮੁਸੀਬਤ ਆ, ਪਰ ਜਿਹੜਾ ਸਰਹੱਦੀ ਕਿਸਾਨ ਆ ਉਹਦੇ ਤੇ ਤਾਂ ਦੋਹਰੀ ਮੁਸੀਬਤ ਆ। ਜਦੋਂ ਆਪਾਂ ਦੇਖਿਆ ਸੀਗਾ ਉਹ ਇੱਕ ਵਾਰੀ ਬਾਰਡਰ ਤੇ ਆ, ਥੋੜਾ ਸਮਾਂ ਪਹਿਲਾਂ ਹੀ ਕਸ਼ੀਦਗੀ ਹੋ ਗਈ ਸੀਗੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ, ਤੇ ਕਿੱਦਾਂ ਰਾਤੋਂ ਰਾਤ ਟਰਾਲੀਆਂ ਭਰ ਕੇ ਉਹਨਾਂ ਨੂੰ ਇੱਧਰ ਆਉਣਾ ਪਿਆ ਸੀ, ਭਰੇ ਭਰਾਏ ਘਰ ਛੱਡ ਕੇ ਜੀ। ਉਹ ਉਹਨਾਂ ਦਾ ਨਾਲ ਵਕਤ ਸਮੇਂ ਤੇ ਏਦਾਂ ਦੀਆਂ ਖੇਡਾਂ ਖੇਡਦਾ ਆਇਆ। ਤਾਂ ਦੂਸਰੀ ਚੀਜ਼ ਹੋਰ ਵੀ ਹੈ ਨਾ ਕਿ ਦੇਖੋ, ਜਿਵੇਂ ਹੁਣ ਇੱਕ ਕਿਸਾਨ ਹੈ, ਉਹਦੀ ਨਿਰਭਰਤਾ ਜ਼ਮੀਨ ਤੇ ਆ, ਤੇ ਉਹਨੇ ਉਸ ਜ਼ਮੀਨ ਦੇ ਵਿੱਚੋਂ ਵੱਧ ਤੋਂ ਵੱਧ ਪੈਦਾਵਾਰ ਲੈਣ ਦਾ ਯਤਨ ਕਰਨਾ। ਇਹ ਹਰੇਕ ਕਿਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸੀਮਤ ਜ਼ਮੀਨ ਦੇ ਵਿੱਚੋਂ ਵੱਧ ਤੋਂ ਵੱਧ ਪੈਦਾਵਾਰ ਲੱਗੇ।
ਤਾਂ ਹੁਣ ਉੱਥੋਂ ਦੇ ਕਿਸਾਨ ਦੀ ਕੀ ਤਰਾਸਦੀ ਆ ਕਿ ਜਿੱਦਾਂ ਉਦਾਹਰਨ ਦੇ ਤੌਰ ਤੇ ਉਹ ਗੰਨਾ ਨਹੀਂ ਬੀਜ ਸਕਦੇ, ਸਰੋਂ ਨਹੀਂ ਬੀਜ ਸਕਦੇ, ਯਾਨੀ ਕੁਝ ਫੀਟ ਤੋਂ ਉੱਤੇ ਕੋਈ ਵੀ ਫਸਲ ਜੇ ਜਾਂਦੀ ਆ ਤੇ ਉਹ ਨਹੀਂ ਬੀਜ ਸਕਦੇ। ਫਿਰ ਮੰਨ ਲਓ ਹੁਣ ਕਿਸਾਨ ਦਾ ਕੰਮ ਏਦਾਂ ਦਾ ਕਿ ਰਾਤ ਵੀ ਉਹਨੇ ਜਾਣਾ, ਦਿਨੇ ਵੀ ਜਾਣਾ, ਪਰ ਜਿਹੜਾ ਬਾਰਡਰ ਏਰੀਏ ਦਾ ਕਿਸਾਨ ਆ ਉਹਨਾਂ ਦੀ ਦਿੱਕਤ ਪਰੇਸ਼ਾਨੀ ਇਹ ਆ ਕਿ ਉਹਨਾਂ ਨੇ ਲਿਮਟਡ ਸਮੇਂ ਦੇ ਵਿੱਚ ਕੰਮ ਕਰਨਾ। ਮਸਲਨ ਪਿੱਛੋਂ ਭਾਵੇਂ ਭਰੀਆਂ ਖੁੱਲ ਜਾਣ, ਭਰੀਆਂ ਉੱਡ ਜਾਣ, ਪਿੱਛੋਂ ਭਾਵੇਂ ਪਾਣੀ ਟੁੱਟ ਜਾਵੇ, ਚਾਹੇ ਸੋਕਾ ਹੋ ਜਾਵੇ, ਜੋ ਮਰਜ਼ੀ ਹੋ ਜਾਵੇ, ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਜੋ ਲਿਮਟਡ ਘੰਟੇ ਆ ਜਿੰਨੇ ਵੀ ਕੰਮ ਕਰਦੇ ਉਹ ਕੰਮ ਕਰਕੇ ਤੇ ਵਾਪਸ ਆਉਣਾ ਹੁੰਦਾ। ਤਾਂ ਯਾਨੀ ਖੱਜਲ ਖੁਆਰੀਆਂ ਉਹਨਾਂ ਦੀਆਂ ਬਹੁਤ ਜ਼ਿਆਦੀਆਂ ਦੂਸਰੇ ਕਿਸਾਨ ਦੇ ਮੁਕਾਬਲੇ। ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਇਹਨਾਂ ਨੂੰ ਅਸਲੋਂ ਹੀ ਰਵਾਉਣ ਦੇ ਉੱਤੇ ਆਮਾਦਾ ਹੋਈ ਆ। ਰੌਲਾ ਕੀ ਆ? ਰੌਲਾ ਇਹ ਆ ਕਿ ਇਹਨਾਂ ਨੂੰ ਇੱਕ ਵਕਤੀ ਤੌਰ ਤੇ ਰਾਹਤ ਦਾ ਐਲਾਨ ਕੀਤਾ ਗਿਆ ਸੀ। ਵਕਤੀ ਤੌਰ ਤੇ ਰਾਹਤ ਦਾ ਐਲਾਨ ਇਉਂ ਕੀਤਾ ਗਿਆ ਸੀਗਾ ਕਿ ਇਹਨਾਂ ਲਈ ਇੱਕ ਮੁਆਵਜ਼ੇ ਦੀ ਰਕਮ ਰੱਖੀ ਗਈ ਸੀਗੀ। ਕੇਂਦਰ ਸਰਕਾਰ ਵੱਲੋਂ ਉਹਦਾ ਸ਼ੇਅਰ ਦੇਣਾ ਕੀਤਾ ਗਿਆ ਸੀਗਾ। ਹਾਈ ਕੋਰਟ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਇੱਕ ਇੰਟਰਨਲ ਰਿਲੀਫ ਦਿੱਤੀ ਜਾਵੇ। ਤਾਂ ਵਕਤੀ ਤੌਰ ਤੇ ਨਵੇੜਾ ਇਹ ਹੋਇਆ ਕਿ 21,000 ਕਿਸਾਨਾਂ ਲਈ ਇੱਕ ਮੁਆਵਜ਼ਾ ਰੱਖਿਆ ਜਾਵੇ। 48 ਕਰੋੜ ਰੁਪਈਆ ਬਣਦਾ ਸੀਗਾ ਤੇ ਉਹ ਇਹਨਾਂ ਨੂੰ ਫੌਰੀ ਤੌਰ ਤੇ ਦਿੱਤਾ ਜਾਵੇ। ਹੁਣ ਕਮਾਲ ਦੀ ਗੱਲ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ, ਇਹਨਾਂ ਨੇ ਫੇਰ ਕੰਨ ਨਹੀਂ ਧਰਿਆ। ਇਹ ਕਿਸਾਨ ਫੇਰ ਰੋਂਦੇ ਹੋਏ ਹਾਈ ਕੋਰਟ ਕੋਲ ਗਏ ਕਿ ਤੁਹਾਡੇ ਹੁਕਮਾਂ ਦਾ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ, ਕੋਈ ਇਹਨਾਂ ਦਾ ਹੀਲਾ ਵਸੀਲਾ ਕਰੋ। ਤਾਂ ਫੇਰ ਹਾਈ ਕੋਰਟ ਨੇ ਤਲਬ ਕੀਤਾ, ਉੱਥੇ ਜਾ ਕੇ ਕੇਂਦਰ ਨੇ ਐਫੀਡੇਵਿਟ ਦਿੱਤਾ ਔਰ ਚੈੱਕ ਨੰਬਰ ਦਿੱਤਾ। ਉਹ ਕਹਿੰਦੇ ਜੀ ਕਿ ਆਹ ਦੇਖੋ ਅਸੀਂ 24 ਕਰੋੜ ਰੁਪਈਆ ਆਪਦੇ ਹਿੱਸੇ ਦਾ ਯਾਨੀ 50% ਜੋ ਸਾਡਾ ਸ਼ੇਅਰ ਬਣਦਾ ਅਸੀਂ ਭੇਜ ਚੁੱਕੇ ਹਾਂ, ਕਿਉਂਕਿ ਸਕੀਮ ਦੇ ਮੁਤਾਬਕ, ਐਲਾਨ ਦੇ ਮੁਤਾਬਕ, ਹੁਕਮ ਦੇ ਮੁਤਾਬਕ 50% ਹੈ ਜਿਹੜਾ ਉਹ ਸਟੇਟ ਨੇ ਪਾਉਣਾ, ਸਟੇਟ ਦਾ ਹਿੱਸਾ ਬਣਦਾ। ਤਾਂ ਇਹ 24 ਕਰੋੜ ਆਪਣਾ ਪਾ ਕੇ ਦੇ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਪੰਜਾਬ ਸਰਕਾਰ ਆ ਕਿ ਉਹ ਜਿਹੜਾ 24 ਕਰੋੜ ਆਪਣੇ ਹਿੱਸੇ ਦਾ ਉਹ ਨਹੀਂ ਪਾ ਰਹੇ। ਰੈਲੀਆਂ ਕੀਤੀਆਂ ਜਾ ਰਹੀਆਂ। ਹੁਣ ਲੰਬੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ, ਲੰਬੀ ਤੋਂ ਬਾਅਦ ਹੋ ਸਕਦਾ ਕਿਤੇ ਹੋਰ ਰੈਲੀ ਹੋ ਜਾਵੇ, ਜਾਂ ਰੈਲੀ ਨਹੀਂ ਪਹਾੜਾਂ ਦੀ ਕਿਤੇ ਸੈਰ ਹੋ ਜਾਊਗੀ। ਪਰ ਜਿੱਥੇ ਜ਼ਰੂਰਤ ਹੈ, ਜਿੱਥੇ ਉਹਨਾਂ ਦੀ ਲੋੜ ਹੈ ਔਰ ਜਿੱਥੇ ਉਹਨਾਂ ਦਾ ਹੱਕ ਆ, ਉੱਥੇ ਇਹ ਚੀਜ਼ਾਂ ਜਿਹੜੀਆਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ। ਤੋ ਸਰਹੱਦੀ ਕਿਸਾਨ ਹੈ ਜਿਹੜਾ ਉਹ ਪਹਿਲਾਂ ਹੀ ਮਰਿਆ ਵਕਤ ਦੇ ਹੱਥੋਂ। ਸਰਕਾਰ ਜਿਹੜੀ ਆ ਉਹ ਉਹਦੇ ਨਾਲ ਇਸ ਤਰ੍ਹਾਂ ਕਰ ਰਹੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਮੋਏ ਨੂੰ ਮਾਰੇ ਸ਼ਾਹ ਮਲਾਰ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।